ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 5 ਸਤੰਬਰ ਦਿਨ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕੋਨਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰਸ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ, ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਕਾਬੁਲ ਦੇ ਵਿੱਚ ਹੋਏ ਬਲਾਸਟ ਦੇ ਵਿੱਚ 2 ਦਰਜਨ ਤੋਂ ਜ਼ਿਆਦਾ ਲੋਕ ਮਰੇ ਅਤੇ ਸੈਂਕੜੇ ਜ਼ਖਮੀ। ਰਸ਼ੀਆ ਅਤੇ ਸਾਊਦੀ ਅਰੇਬੀਆ ਮਿਲ ਕੇ ਤੇਲ ਦੀ ਪ੍ਰੋਡਕਸ਼ਨ ਤੇ ਰੋਕ ਲਾਉਣਗੇ। ਰਾਸ਼ਟਰਪਤੀ ਬਰਾਕ ਓਬਾਮਾ ਨੇ ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡਰੀਗੋ ਦੇ ਨਾਲ ਮੀਟਿੰਗ ਕੀਤੀ ਰੱਦ। G20 ਦੇ ਬੈਠਕ ਨੂੰ ਦੇਖਦੇ ਹੋਏ ਨਾਰਥ ਕੋਰੀਆ ਨੇ 3 ਬੈਲਿਸਟਿਕ ਮਿਜ਼ਾਈਲ ਛੱਡੀਆਂ। ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਡੋਨਾਲਡ ਟਰੰਪ ਫਿਰ ਪਲਟੇ। ਚੋਣਾਂ ਨਜ਼ਦੀਕ ਆਉਂਦੇ ਹੀ ਡੋਨਾਲਡ ਟਰੰਪ ਅਤੇ ਹਿਲਰੀ ਕਲਿੰਟਨ ਨੇ ਓਹਾਇਓ ਦਾ ਰੁਖ ਕੀਤਾ। ਜ਼ੀਕਾ ਵਾਇਰਸ ਦੀ ਰੋਕਥਾਮ ਦੇ ਲਈ ਛਿੜਕੇ ਗਏ ਇਨਸੈਕਟੀਸਾਈਡ ਕਰਕੇ 2.5 ਮਿਲੀਅਨ ਮਧੂਮੱਖੀਆਂ ਮਰੀਆਂ। ਬੇ ਏਰੀਆ ਦੇ ਵਿੱਚ ਸ਼ੂਟਿੰਗ ਦੀਆਂ ਵਧੀਆਂ ਘਟਨਾਵਾਂ ਕਰਕੇ ਸਰਵੇਲੈਂਸ ਕੈਮਰਾ ਲਾਉਣ ਦੀ ਮੰਗ। ਹੁਣ ਖਬਰਾਂ ਵਿਸਤਾਰ ਦੇ ਨਾਲ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵਿੱਚ ਹੋਏ 3 ਬੰਬ ਬਲਾਸਟ ਦੇ ਵਿੱਚ 2 ਦਰਜਨ ਲੋਕ ਮਾਰੇ ਗਏ ਅਤੇ 100 ਤੋਂ ਜ਼ਿਆਦਾ ਲੋਕ ਇਸ ਦੇ ਵਿੱਚ ਜ਼ਖਮੀ ਹੋ ਗਏ। ਹਜੇ ਤੱਕ ਇਹ ਕਲੀਅਰ ਨਹੀਂ ਹੋਇਆ ਹੈ ਕਿ ਤੀਸਰੇ ਬੰਬ ਧਮਾਕੇ ਦੇ ਵਿੱਚ ਹੋਰ ਕਿੰਨੇ ਲੋਕ ਮਾਰੇ ਗਏ ਹਨ। ਪੁਲਿਸ ਅਫਸਰ ਨੇ ਦੱਸਿਆ ਕਿ ਤੀਸਰਾ ਧਮਾਕਾ ਕਾਬੁਲ ਦੇ ਇੱਕ ਬੈਂਕ ਸ਼ੇਰੇ ਨੌ ਏਰੀਆ ਦੇ ਵਿੱਚ ਹੋਇਆ। ਪੁਲਿਸ ਨੇ ਦੱਸਿਆ ਕਿ ਕਾਰ ਦੇ ਅੰਦਰ ਬੈਠੇ ਇੱਕ ਹਮਲਾਵਰ ਨੇ ਇਹ ਬੰਬ ਧਮਾਕਾ ਕੀਤਾ। ਤਾਲਿਬਾਨ ਅੱਤਵਾਦੀਆਂ ਨੇ ਇਹਨਾਂ ਬੰਬਿੰਗ ਦੀ ਜ਼ਿੰਮੇਵਾਰੀ ਲਈ ਹੈ। ਕਾਬੁਲ ਹਸਪੀਟਲਸ ਦੇ ਹੈੱਡ ਸਲੀਮ ਰਸੂਲੀ ਨੇ CNN ਨੂੰ ਦੱਸਿਆ ਕਿ 24 ਤੋਂ ਜ਼ਿਆਦਾ ਲੋਕ ਇਸ ਦੇ ਵਿੱਚ ਮਾਰੇ ਗਏ ਅਤੇ 91 ਭਰਤੀ ਹੋਏ ਹਨ। ਪਹਿਲਾ ਧਮਾਕਾ ਮੈਗਨੇਟਿਕ ਬੰਬ ਸੀ, ਜੋ ਇੱਕ ਸੁਸਾਈਡ ਅਟੈਕਰ ਅਫਗਾਨ ਨੈਸ਼ਨਲ ਆਰਮੀ ਦੀ ਯੂਨੀਫਾਰਮ ਪਹਿਨ ਕੇ ਆਇਆ। ਤਾਲਿਬਾਨ ਲਗਭਗ 1990 ਦੇ ਸਮੇਂ ਤੋਂ ਲੈ ਕੇ ਅਫਗਾਨਿਸਤਾਨ ਦੇ ਵਿੱਚ ਅੱਤਵਾਦ ਫੈਲਾ ਰਿਹਾ ਹੈ। ਸਾਊਦੀ ਅਰੇਬੀਆ ਅਤੇ ਰਸ਼ੀਆ ਦੇ ਵਿੱਚ ਹੋਈ ਇੱਕ ਡੀਲ ਦੇ ਮੁਤਾਬਿਕ ਉਹ ਸ਼ਾਇਦ ਹੁਣੇ ਇਸ ਦੇ ਉੱਤੇ ਕੋਈ ਐਕਸ਼ਨ ਨਾ ਲੈਣ, ਪਰ ਆਉਂਦੇ ਕੁਝ ਦਿਨਾਂ ਦੇ ਵਿੱਚ ਉਹ ਤੇਲ ਦੀ ਆਊਟਪੁੱਟ ਨੂੰ ਲਿਮਿਟ ਕਰਨ ਦਾ ਪਲਾਨ ਬਣਾ ਰਹੇ ਹਨ, ਜਿਸ ਦੇ ਕਾਰਨ ਤੇਲ ਦੀਆਂ ਕੀਮਤਾਂ ਹੋਰ ਮਹਿੰਗੀਆਂ ਕੀਤੀਆਂ ਜਾਣ। ਰਸ਼ੀਆ ਦੇ એનર્ਜੀ ਮਿਨਿਸਟਰ ਅਲੈਗਜ਼ੈਂਡਰ ਨੋਵਾਕ ਨੇ ਕਿਹਾ ਕਿ ਦੋਨੇ ਦੇਸ਼ ਇਹ ਸਟ੍ਰੈਟਜੀ ਪਾਰਟਨਰਸ਼ਿਪ ਵੱਲ ਵਧ ਰਹੇ ਹਨ, ਜਿਸ ਦੇ ਵਿੱਚ ਗਲੋਬਲ ਚੈਲੰਜਸ ਨੂੰ ਐਡਰੈਸ ਕੀਤਾ ਜਾਵੇਗਾ। ਸਾਊਦੀ એનર્ਜੀ ਮਿਨਿਸਟਰ ਖਾਲਿਦ ਅਲ ਫਲਈਥ ਨੇ ਵੀ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟਾਈ ਕਿ ਇਸ ਦਿਸ਼ਾ ਦੇ ਵੱਲ ਨੂੰ ਕਦਮ ਵਧਾਉਣੇ ਚਾਹੀਦੇ ਹਨ। ਪਿਛਲੇ ਦਿਨੀ ਤੇਲ ਦੀਆਂ ਕੀਮਤਾਂ ਦੇ ਵਿੱਚ ਆਈ ਗਿਰਾਵਟ ਦੇ ਕਾਰਨ ਸਾਊਦੀ ਅਰੇਬੀਆ ਨੂੰ ਕਾਫੀ ਘਾਟਾ ਪਿਆ ਸੀ। ਉਹਨਾਂ ਨੇ ਕਿਹਾ ਕਿ ਪ੍ਰੋਡਕਸ਼ਨ ਬੰਦ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ, ਪਰ ਉਹ ਇਸ ਦੇ ਉੱਤੇ ਹੁਣ ਵਿਚਾਰ ਕਰ ਰਹੇ ਹਨ ਕਿ ਤੇਲ ਦੀ ਆਊਟਪੁੱਟ ਨੂੰ ਘੱਟ ਕੀਤਾ ਜਾਵੇ ਤਾਂ ਕਿ ਇਸ ਦੀ ਡਿਮਾਂਡ ਵਧਣ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਧਾਈਆਂ ਜਾ ਸਕਣ। ਕੱਚੇ ਤੇਲ ਦੀਆਂ ਕੀਮਤਾਂ 2014 ਦੇ ਵਿੱਚ $115 ਪ੍ਰਤੀ ਬੈਰਲ ਪਹੁੰਚ ਗਈਆਂ ਸਨ, ਜੋ ਕਿ ਇਸ ਸਾਲ ਟੁੱਟ ਕੇ $27 ਪਰ ਬੈਰਲ ਤੱਕ ਪਹੁੰਚ ਗਈਆਂ ਸਨ, ਪਰ ਹੁਣ ਇਹ ਕੀਮਤਾਂ ਰਿਕਵਰ ਹੁੰਦੀਆਂ ਹੋਈਆਂ $50 ਪ੍ਰਤੀ ਬੈਰਲ ਦੇ ਨਜ਼ਦੀਕ ਪਹੁੰਚ ਰਹੀਆਂ ਹਨ। ਸੋ ਸਾਊਦੀ ਅਰੇਬੀਆ, ਜਿਸ ਦੀ ਕਿ ਸਾਰੀ ਇਕੋਨਮੀ ਤੇਲ ਦੇ ਉੱਤੇ ਨਿਰਭਰ ਕਰਦੀ ਹੈ, ਉਹਨੂੰ ਪਿਛਲੇ ਸਾਲ ਕਾਫੀ ਘਾਟਾ ਪਿਆ ਸੀ। ਸੋ ਹੁਣ ਰਸ਼ੀਆ ਦੇ ਨਾਲ ਹੋਈ ਇਸ ਡੀਲ ਤੋਂ ਬਾਅਦ ਉਹ ਹੁਣ ਰਸ਼ੀਆ ਦੇ ਨਵੇਂ ਅਲਾਈ ਵੱਲੋਂ ਵੀ ਦੇਖੇ ਜਾ ਰਹੇ ਹਨ। ਰਾਸ਼ਟਰਪਤੀ ਬਰਾਕ ਓਬਾਮਾ ਨੇ ਫਿਲੀਪੀਨਜ਼ ਦੇ ਪ੍ਰੈਜ਼ੀਡੈਂਟ ਡਿਊਟਰੇਟ ਦੇ ਨਾਲ ਆਪਣੀ ਹੋਣ ਵਾਲੀ ਪਲੈਨਡ ਮੀਟਿੰਗ ਨੂੰ ਕੈਂਸਲ ਕਰ ਦਿੱਤਾ ਹੈ। ਚਾਈਨਾ ਦੇ ਵਿੱਚ ਹੋ ਰਹੀ G20 ਦੇਸ਼ਾਂ ਦੀ ਇਸ ਬੈਠਕ ਦੇ ਵਿੱਚ ਫਿਲੀਪੀਨ ਦੇ ਰਾਸ਼ਟਰਪਤੀ ਡਿਊਟਰੇਟ ਦੇ ਨਾਲ ਰਾਸ਼ਟਰਪਤੀ ਬਰਾਕ ਓਬਾਮਾ ਦੀ ਮੁਲਾਕਾਤ ਹੋਣੀ ਸੀ। ਫਿਲੀਪੀਨ ਦੇ ਰਾਸ਼ਟਰਪਤੀ ਰੋਡਰੀਗੋ ਡਿਊਟਰੇਟ, ਜੋ ਕਿ ਆਪਣੇ ਦੇਸ਼ ਦੇ ਵਿੱਚ 2000 ਤੋਂ ਵੱਧ ਡਰੱਗ ਡੀਲਰਸ ਦੇ ਮਾਰੇ ਜਾਣ ਦੇ ਉੱਤੇ ਪੂਰੇ ਵਰਲਡ ਲੈਵਲ ਦੇ ਉੱਤੇ ਉਹਨਾਂ ਦੀ ਨਿੰਦਾ ਹੋ ਰਹੀ ਹੈ। ਉਹਨਾਂ ਨੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਹੀ ਇਹ ਕਹਿ ਦਿੱਤਾ ਸੀ ਕਿ ਉਹ ਉਹਨਾਂ ਦੇ ਉੱਤੇ ਐਕਸਟਰਾ
ਜੁਡੀਸ਼ੀਅਲ ਕਿਲਿੰਗਸ ਦੇ ਮੁੱਦੇ ਦੇ ਨਾਲ ਗੱਲਬਾਤ ਨਾ ਕਰਨ। ਇਹ ਕਹਿੰਦੇ ਹੋਏ ਉਹਨਾਂ ਨੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਭੱਦੇ ਸ਼ਬਦਾਂ ਦੇ ਨਾਲ ਸੰਬੋਧਨ ਵੀ ਕੀਤਾ ਸੀ। ਸੋ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਪਲੈਨਡ ਮੀਟਿੰਗ ਕੈਂਸਲ ਕਰ ਦਿੱਤੀ। ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਹਿਊਮਨ ਰਾਈਟਸ ਦਾ ਇਹ ਮੁੱਦਾ ਜੇ ਉਹਨਾਂ ਦੀ ਮੁਲਾਕਾਤ ਕਦੇ ਦੁਬਾਰਾ ਭਵਿੱਖ ਦੇ ਵਿੱਚ ਹੁੰਦੀ ਹੈ ਉਹ ਫਿਰ ਚੱਕਣਗੇ। ਉਹਨਾਂ ਨੇ ਚਾਈਨਾ ਦੇ ਵਿੱਚ ਰਾਸ਼ਟਰਪਤੀ ਜਿਨਪਿੰਗ ਦਾ ਧੰਨਵਾਦ ਵੀ ਕੀਤਾ ਜੋ ਇਸ ਸਮੇਂ G20 ਦੇ ਦੇਸ਼ਾਂ ਦੀ ਸਮਿਟ ਨੂੰ ਹੋਸਟ ਕਰ ਰਹੇ ਹਨ। ਰਾਸ਼ਟਰਪਤੀ ਬਰਾਕ ਓਬਾਮਾ ਨੇ ਇੱਥੇ ਰਸ਼ੀਅਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਵੀ 90 ਮਿੰਟ ਤੱਕ ਮੁਲਾਕਾਤ ਕੀਤੀ। ਚੀਨ ਦੇ ਵਿੱਚ ਹੋ ਰਹੀ G20 ਦੀ ਬੈਠਕ ਨੂੰ ਦੇਖਦੇ ਹੋਏ ਨਾਰਥ ਕੋਰੀਆ ਨੇ 3 ਬੈਲਿਸਟਿਕ ਮਿਜ਼ਾਈਲਸ ਛੱਡੀਆਂ। ਨਾਰਥ ਕੋਰੀਆ ਨੇ ਇਹ 3 ਮਿਜ਼ਾਈਲਸ ਆਪਣੀ ਈਸਟ ਕੋਸਟ ਤੋਂ ਛੱਡੀਆਂ ਜੋ ਕਿ ਸਮੁੰਦਰ ਦੇ ਵਿੱਚ ਜਾ ਕੇ ਡਿੱਗੀਆਂ। ਸਾਊਥ ਕੋਰੀਆ ਤੇ US ਦੇ ਅਧਿਕਾਰੀਆਂ ਦੇ ਮੁਤਾਬਿਕ ਇਹ ਮਿਜ਼ਾਈਲਸ ਲਗਭਗ 600 ਮਾਈਲ ਦੀ ਦੂਰੀ ਤੈਅ ਕਰਕੇ ਜਾਪਾਨ ਦੇ 에ਅਰ ਡਿਫੈਂਸ ਆਇਡੈਂਟੀਫਿਕੇਸ਼ਨ ਜ਼ੋਨ ਦੇ ਨਜ਼ਦੀਕ ਡਿੱਗੀਆਂ। ਜਾਪਾਨ ਦੇ ਡਿਫੈਂਸ ਮਿਨਿਸਟਰੀ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਕਿ ਉਹ ਇਸ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ ਪਰ ਇਹ ਸਾਡੇ ਦੇਸ਼ ਦੀ ਰਾਸ਼ਟਰੀ ਸੁਰੱਖਿਆ ਦੇ ਲਈ ਕਾਫੀ ਗੰਭੀਰ ਮੁੱਦਾ ਹੈ। ਨਾਰਥ ਕੋਰੀਆ ਇਹਨਾਂ ਮਿਜ਼ਾਈਲਸ ਨੂੰ ਛੱਡ ਕੇ UN ਦੇ ਨਾਲ ਆਪਣੇ ਵਿਰੋਧ ਨੂੰ ਜਾਰੀ ਕਰ ਰਿਹਾ ਹੈ ਕਿਉਂਕਿ UN ਨੇ ਨਾਰਥ ਕੋਰੀਆ ਦੇ ਉੱਤੇ ਕਈ ਬੈਨ ਲਾਏ ਹਨ। ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਇੱਕ ਵਾਰ ਫਿਰ ਆਪਣੇ ਇਲੀਗਲ ਇਮੀਗ੍ਰੈਂਟਸ ਵਾਲੇ ਪਲਾਨ ਤੋਂ ਪਲਟਦੇ ਨਜ਼ਰ ਆ ਰਹੇ ਹਨ। ਪਿਛਲੇ ਹਫਤੇ ਫਿਨਿਕਸ ਦੇ ਵਿੱਚ ਉਹਨਾਂ ਨੇ ਜ਼ੋਰ ਸ਼ੋਰ ਦੇ ਨਾਲ ਆਪਣੀ ਰੈਲੀ ਦੇ ਵਿੱਚ ਕਿਹਾ ਸੀ ਕਿ ਅਨਡਾਕੂਮੈਂਟ ਇਮੀਗ੍ਰੈਂਟਸ ਯਾਨੀ ਕਿ ਇਲੀਗਲ ਇਮੀਗ੍ਰੈਂਟਸ ਜੋ ਦੇਸ਼ ਦੇ ਵਿੱਚ ਰਹਿ ਰਹੇ ਹਨ ਉਹਨਾਂ ਨੂੰ ਲੀਗਲ ਹੋਣ ਦੇ ਲਈ ਇੱਕੋ ਹੀ ਤਰੀਕਾ ਹੈ ਕਿ ਉਹਨਾਂ ਨੂੰ ਦੇਸ਼ ਨੂੰ ਛੱਡ ਕੇ ਜਾਣਾ ਹੋਵੇਗਾ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਉਸੇ ਹੀ ਤਰੀਕੇ ਦੇ ਨਾਲ ਅਪਲਾਈ ਕਰਨਾ ਹੋਵੇਗਾ ਜਿਵੇਂ ਕਿ ਲੀਗਲ ਇਮੀਗ੍ਰੈਂਟਸ ਦੇਸ਼ ਦੇ ਵਿੱਚ ਆਉਂਦੇ ਹਨ। ਸਿਰਫ ਉਸੇ ਹਾਲਤ ਦੇ ਵਿੱਚ ਹੀ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲੇਗੀ ਅਤੇ ਉਹਨਾਂ ਨੂੰ ਲਾਈਨ ਦੇ ਵਿੱਚ ਲੱਗਣਾ ਪਵੇਗਾ। ਪਰ ਸੋਮਵਾਰ ਨੂੰ ਦੁਬਾਰਾ ਪੁੱਛੇ ਗਏ ਇਸ ਸਵਾਲ ਤੇ ਕਿ ਕੀ ਉਹ ਦੇਸ਼ ਦੇ ਵਿੱਚ ਰਹਿ ਰਹੇ ਇਲੀਗਲ ਇਮੀਗ੍ਰੈਂਟਸ ਦੇ ਲੀਗਲ ਸਟੇਟਸ ਨੂੰ ਕਰਨ ਵਾਲੇ ਸਾਰੇ ਰਾਹ ਬੰਦ ਕਰਨਗੇ ਤਾਂ ਡੋਨਲਡ ਟਰੰਪ ਨੇ ਕਿਹਾ ਕਿ ਉਹ ਅਜਿਹਾ ਨਹੀਂ ਕਰ ਰਹੇ, ਉਹ ਭਵਿੱਖ ਦੇ ਵਿੱਚ ਇਸ ਦੇ ਉੱਤੇ ਕੋਈ ਫੈਸਲਾ ਲੈਣਗੇ। ਸੋ ਡੋਨਲਡ ਟਰੰਪ ਇੱਕ ਵਾਰ ਫਿਰ ਹੁਣ ਆਪਣੇ ਇਲੀਗਲ ਇਮੀਗ੍ਰੈਂਟਸ ਵਾਲੇ ਬਿਆਨ ਤੋਂ ਪਲਟਦੇ ਨਜ਼ਰ ਆ ਰਹੇ ਹਨ। ਡੋਨਲਡ ਟਰੰਪ ਆਪਣੀ ਪ੍ਰਾਈਵੇਟ ਪਲੇਨ ਦੇ ਵਿੱਚ ਓਹਾਇਓ ਦੇ ਵਿੱਚ ਰੈਲੀ ਦੇ ਉੱਤੇ ਜਾ ਰਹੇ ਸਨ ਜਦੋਂ ਕੁਝ ਕੁ ਪੱਤਰਕਾਰਾਂ ਦੇ ਨਾਲ ਉਹ ਪਲੇਨ ਦੇ ਵਿੱਚ ਬੈਠੇ। ਉਹਨਾਂ ਤੋਂ ਪੁੱਛੇ ਗਏ ਉਹਨਾਂ ਦੀ ਪਾਲਿਸੀਜ਼ ਨੂੰ ਲੈ ਕੇ ਸਵਾਲਾਂ ਤੇ ਡੋਨਲਡ ਟਰੰਪ ਨੇ ਇਹ ਬਿਆਨ ਦਿੱਤੇ। ਡੋਨਲਡ ਟਰੰਪ ਨੇ ਕਿਹਾ ਕਿ ਹੁਣ ਜ਼ਿਆਦਾ ਫੋਕਸ ਬਾਰਡਰ ਨੂੰ ਸਿਕਿਉਰ ਕਰਨ ਅਤੇ ਉਹਨਾਂ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਡਿਪੋਰਟ ਕਰਨ ਦੇ ਉੱਤੇ ਲਾਉਣਾ ਹੋਵੇਗਾ ਜੋ ਕਿ ਦੇਸ਼ ਦੇ ਵਿੱਚ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵਡ ਹਨ। ਸੋ ਡੋਨਲਡ ਟਰੰਪ ਲਗਾਤਾਰ ਆਪਣੇ ਬਿਆਨਾਂ ਤੋਂ ਪਲਟ ਰਹੇ ਹਨ। ਕਦੇ ਉਹ ਕਹਿ ਰਹੇ ਹਨ ਕਿ ਉਹ ਸਾਰੇ ਹੀ ਇਲੀਗਲ ਇਮੀਗ੍ਰੈਂਟਸ ਨੂੰ ਦੇਸ਼ ਤੋਂ ਬਾਹਰ ਕੱਢਣਗੇ ਅਤੇ ਕਦੇ ਉਹ ਕਹਿ ਰਹੇ ਹਨ ਜੋ ਸਿਰਫ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵਡ ਹਨ ਉਹਨਾਂ ਨੂੰ ਹੀ ਦੇਸ਼ ਤੋਂ ਬਾਹਰ ਕੱਢਣਗੇ। ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਹਿਲਰੀ ਕਲਿੰਟਨ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਦੋਨੋਂ ਹੀ ਲੇਬਰ ਡੇ ਦੇ ਉੱਤੇ ਓਹਾਇਓ ਦੇ ਵੱਲ ਪਹੁੰਚੇ ਜਦੋਂ ਕਿ ਚੋਣਾਂ ਦੇ ਵਿੱਚ ਹੁਣ ਕੁੱਲ 2 ਮਹੀਨੇ ਬਚੇ ਹਨ ਤਾਂ ਦੋਨੇ ਉਮੀਦਵਾਰ ਆਪਣੀ ਰੈਲੀ ਬਹੁਤ ਤੇਜ਼ੀ ਦੇ ਨਾਲ ਕਰ ਰਹੇ ਹਨ। ਲੇਬਰ ਡੇ ਦੇ ਉੱਤੇ ਓਹਾਇਓ ਦੇ ਵਿੱਚ ਉਹਨਾਂ ਨੇ ਪਰੇਡ ਅਟੈਂਡ ਕੀਤੀਆਂ। ਟਰੰਪ ਨੇ ਵੱਡੀ ਰੈਲੀ ਅਤੇ ਵੱਡਾ ਸਟੇਜ ਦੇ ਉੱਤੇ ਨਾ ਬੋਲਦੇ ਹੋਏ ਕਰਾਊਡ ਦੇ ਵਿੱਚ ਜਾ ਕੇ ਕਾਊਂਟੀ ਫੇਅਰ ਦੇ ਉੱਤੇ ਆਪਣੇ ਸਪੋਰਟਰਸ ਦੇ ਨਾਲ ਮੁਲਾਕਾਤ ਕੀਤੀ ਜਿੱਥੇ ਉਹਨਾਂ ਨੇ ਰਿਪਬਲਿਕਨ ਨੋਮੀਨੀ ਦੀਆਂ ਰੈਪਲੀਕਾ ਬਣਾਈਆਂ ਹੋਈਆਂ ਸਨ ਜੋ ਕਿ ਮੈਕਸੀਕੋ ਦੇ ਬਾਰਡਰ ਦੇ ਉੱਤੇ ਵਾਲ ਬਣਾ ਰਹੇ ਹਨ। ਡੈਮੋਕ੍ਰੈਟਿਕ ਪਾਰਟੀ ਦੀ ਹਿਲਰੀ ਕਲਿੰਟਨ ਕਲੀਵਲੈਂਡ ਦੇ ਵਿੱਚ ਲੇਬਰ ਡੇ ਪਰੇਡ ਰੈਲੀ ਦੇ ਉੱਤੇ ਪਹੁੰਚੀ ਅਤੇ ਉਹਨਾਂ ਨੇ ਟਰੰਪ ਦੇ ਖਿਲਾਫ ਬੋਲਦੇ ਹੋਏ ਲੋਕਾਂ ਨੂੰ ਕਿਹਾ ਕਿ ਤੁਸੀਂ ਆਪਣੇ ਦੋਸਤਾਂ ਨੂੰ ਡੋਨਲਡ ਟਰੰਪ ਨੂੰ ਵੋਟ ਨਾ ਪਾਉਣ ਦਿਓ। US ਦੇ ਵਿੱਚ ਮਧੂਮੱਖੀ ਪਾਲਕ ਮਧੂਮੱਖੀਆਂ ਦੀ ਲਾਈਫ ਨੂੰ ਲੈ ਕੇ ਕਾਫੀ ਚਿੰਤਿਤ ਨਜ਼ਰ ਆ ਰਹੇ ਹਨ। ਜ਼ੀਕਾ ਵਾਇਰਸ ਦੇ ਖਿਲਾਫ ਨਿਪਟਣ ਵਾਲੇ ਐਂਟੀ ਜ਼ੀਕਾ ਟੌਕਸਿਨ ਦੇ ਕਾਰਨ ਹਜੇ ਤੱਕ ਤਕਰੀਬਨ 2.5 ਮਿਲੀਅਨ ਮਧੂਮੱਖੀਆਂ ਦੀ ਮੌਤ ਹੋ ਚੁੱਕੀ ਹੈ। ਸਾਊਥ ਕੈਰੋਲਾਈਨਾ ਦੇ ਵਿੱਚ ਮਧੂਮੱਖੀ ਪਾਲਕਾਂ ਨੇ ਤਕਰੀਬਨ ਮਿਲੀਅਨਸ ਮਧੂਮੱਖੀਆਂ ਨੂੰ ਇਸ ਇਨਸੈਕਟੀਸਾਈਡ ਦੇ ਕਾਰਨ ਮਰਿਆ ਹੋਇਆ ਪਾਇਆ। ਇਹ ਇਨਸੈਕਟੀਸਾਈਡ ਜ਼ੀਕਾ ਵਾਇਰਸ ਵਾਲੇ ਮੱਛਰ ਨੂੰ ਖਤਮ ਕਰਨ ਦੇ ਲਈ ਛਿੜਕਿਆ ਗਿਆ ਸੀ ਪਰ ਇਸ ਦੇ ਕਾਰਨ ਮਧੂਮੱਖੀਆਂ ਦੇ ਉੱਤੇ ਕਾਫੀ ਅਸਰ ਹੋਇਆ ਹੈ।
US ਦੇ ਵਿੱਚ ਮਧੂਮੱਖੀਆਂ ਤੋਂ ਅੰਦਾਜ਼ਨ 29 ਬਿਲੀਅਨ ਡਾਲਰ ਦੀ ਕਮਾਈ ਹੁੰਦੀ ਹੈ। ਜ਼ੀਕਾ ਵਾਇਰਸ ਦਾ ਪ੍ਰਕੋਪ ਵਧਣ ਕਾਰਨ ਫਲੋਰੀਡਾ, ਸਾਊਥ ਕੈਰੋਲਾਈਨਾ ਅਤੇ ਹੋਰ ਨਜ਼ਦੀਕੀ ਸਟੇਟਾਂ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਇਹਤਿਆਤ ਵਰਤੀ ਜਾ ਰਹੀ ਹੈ ਅਤੇ ਜੋ ਮੱਛਰ ਇਸ ਨੂੰ ਫੈਲਾਉਣ ਦੇ ਵਿੱਚ ਸਹਾਇਤਾ ਕਰਦਾ ਹੈ ਉਸ ਨੂੰ ਮਾਰਨ ਦੇ ਲਈ ਇਨਸੈਕਟੀਸਾਈਡਸ ਦੀ ਵਰਤੋਂ ਕੀਤੀ ਜਾ ਰਹੀ ਹੈ। ਪਰ ਮਧੂਮੱਖੀਆਂ ਦੇ ਉੱਤੇ ਹੋਏ ਇਸ ਦੇ ਉਲਟੇ ਅਸਰ ਤੋਂ ਬਾਅਦ ਹੁਣ ਦੇਖਣ ਵਾਲਾ ਹੋਵੇਗਾ ਕਿ ਸਟੇਟ ਦੀਆਂ ਸਰਕਾਰਾਂ ਕੀ ਐਕਸ਼ਨ ਲੈਂਦੀਆਂ ਹਨ। ਓਕਲੈਂਡ ਦੇ ਵਿੱਚ ਫਰੀਵੇ ਦੇ ਉੱਤੇ AT&T ਦੇ ਉੱਤੇ ਹੋਈ ਸ਼ੂਟਿੰਗ ਤੋਂ ਬਾਅਦ ਈਸਟ ਬੇ ਦੇ ਆਫੀਸ਼ੀਅਲਸ ਨੇ ਫਰੀਵੇਜ਼ ਦੇ ਉੱਤੇ ਸਰਵੇਲੈਂਸ ਕੈਮਰਾ ਵਧਾਉਣ ਦੀ ਮੰਗ ਕੀਤੀ ਹੈ। ਨਵੰਬਰ ਤੋਂ ਬਾਅਦ ਬੇ ਏਰੀਆ ਦੇ ਵਿੱਚ ਫਰੀਵੇਜ਼ ਦੇ ਉੱਤੇ 30 ਤੋਂ ਵੀ ਜ਼ਿਆਦਾ ਸ਼ੂਟਿੰਗ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਖਾਸ ਕਰਕੇ ਈਸਟ ਬੇ ਦੀਆਂ ਸਿਟੀਜ਼ ਦੇ ਵਿੱਚ ਕਾਫੀ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ। ਸੋ ਉਹਨਾਂ ਸਿਟੀਜ਼ ਦੇ ਮੇਅਰਸ ਨੇ ਸਟੇਟ ਨੂੰ ਇਹਨਾਂ ਫਰੀਵੇਜ਼, ਇੰਟਰਸਟੇਟ 80 ਅਤੇ ਹਾਈਵੇ 4 ਦੇ ਉੱਤੇ ਸਿਕਿਉਰਿਟੀ ਕੈਮਰਾਜ਼ ਇੰਸਟਾਲ ਕਰਨ ਦੇ ਲਈ ਕਿਹਾ ਹੈ। ਇਸ ਐਤਵਾਰ ਹੋਈ ਸ਼ੂਟਿੰਗ ਦੀ ਘਟਨਾ ਤੋਂ ਬਾਅਦ ਈਸਟ ਬੇ ਦੇ ਨਿਵਾਸੀਆਂ ਨੇ ਵੀ ਸਿਟੀ ਨੂੰ ਇਹ ਪ੍ਰੈਸ਼ਰਾਈਜ਼ ਕੀਤਾ ਕਿ ਫਰੀਵੇਜ਼ ਦੇ ਉੱਤੇ ਕਿਵੇਂ ਨਾ ਕਿਵੇਂ ਇਹਨਾਂ ਸ਼ੂਟਿੰਗ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ। ਇਸ ਐਤਵਾਰ ਸ਼ਾਮ 5 ਵਜੇ ਹਾਈ ਸਟਰੀਟ ਦੇ ਆਫ ਰੈਂਪ ਦੇ ਉੱਤੇ ਇੱਕ ਸਿਲਵਰ ਮਰਸੀਡੀਜ਼ ਨੇ ਦੋ ਕਾਰਾਂ ਦੇ ਵਿੱਚ ਟੱਕਰ ਮਾਰੀ ਅਤੇ ਬਾਅਦ ਦੇ ਵਿੱਚ ਡਰਾਈਵਰ ਬਾਹਰ ਨਿਕਲ ਕੇ ਦੂਸਰੀ ਕਾਰਾਂ ਦੇ ਉੱਤੇ ਸ਼ੂਟਿੰਗ ਕਰਨ ਲੱਗਿਆ। ਇਸ ਹੋਈ ਘਟਨਾ ਦੇ ਵਿੱਚ 2 ਲੋਕਾਂ ਨੂੰ ਮਾਈਨਰ ਸੱਟਾਂ ਵੱਜੀਆਂ ਹਨ। ਹਰਕੁਲਿਸ ਦੇ ਮੇਅਰ ਡੈਨ ਰੋਮੈਰੋ ਨੇ ਇਸ ਘਟਨਾ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਜੇਕਰ ਇੱਥੇ ਸਿਕਿਉਰਿਟੀ ਕੈਮਰਾਜ਼ ਇੰਸਟਾਲ ਹੁੰਦੇ ਤਾਂ ਪੁਲਿਸ ਇਹਨਾਂ ਸ਼ੂਟਰਜ਼ ਨੂੰ ਫੜਨ ਦੇ ਵਿੱਚ ਜ਼ਿਆਦਾ ਤੇਜ਼ੀ ਨਾਲ ਵੱਧ ਸਕਦੀ ਹੈ। ਰੋਮੈਰੋ ਸਮੇਤ ਦਰਜਨ ਤੋਂ ਵੀ ਜ਼ਿਆਦਾ ਲੋਕਲ ਲੀਡਰਜ਼ ਨੇ ਇੱਥੇ ਸਟੇਟ ਨੂੰ $2 ਮਿਲੀਅਨ ਦਾ ਬਜਟ ਮੰਗਦੇ ਹੋਏ ਸਿਕਿਉਰਿਟੀ ਕੈਮਰਾਜ਼ ਨੂੰ ਇੰਸਟਾਲ ਕਰਨ ਦੀ ਮੰਗ ਰੱਖੀ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ ਤੇ ਹੁਣ ਵਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਮੰਗਲਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 86 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 60 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 95 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 93 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਸਟਾਕਟਨ ਦੇ ਵਿੱਚ 95 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਟ੍ਰੇਸੀ ਦੇ ਵਿੱਚ 95 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਮੋਡੈਸਟੋ ਦੇ ਵਿੱਚ 95 ਡਿਗਰੀ ਹਾਈ ਅਤੇ ਰਾਤ ਨੂੰ 63 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 94 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 93 ਡਿਗਰੀ ਹਾਈ ਅਤੇ ਰਾਤ ਨੂੰ 66 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 63 ਡਿਗਰੀ ਲੋ। ਟਰਕੀ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਸੈਟਲ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 92 ਡਿਗਰੀ ਹਾਈ ਅਤੇ ਰਾਤ ਨੂੰ 77 ਡਿਗਰੀ ਲੋ। ਨਿਊਯਾਰਕ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 72 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 28 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 21 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 36 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 26 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 16 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 26 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਸੇ ਜੀ ਮੌਸਮ ਦੀ ਜਾਣਕਾਰੀ। ਅੱਜ ਲੇਬਰ ਡੇ ਕਾਰਨ ਸਟਾਕ ਮਾਰਕੀਟ ਬੰਦ ਰਹੀ। ਅਗਲੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦਵਾਂਗੇ ਜੀ ਮੰਗਲਵਾਰ ਦੇ ਅੰਕ ਦੇ ਵਿੱਚ। ਹੁਣ ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 722 7698 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੀ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।